ਕਿਹੜੇ ਲੋਕਾਂ ਨੂੰ ਇਸ ਟਾਈਮ ਕਹਿ ਸਕਦੇ ਹਾਂ ਵੀ ਖਤਰਾ ਆ, ਕਿਹਨਾਂ ਨੂੰ ਖਤਰਾ ਨਹੀਂ ਆ? ਜੇ ਤੁਸੀਂ ਥੋੜ੍ਹਾ ਜਿਹਾ ਬਰੀਫਲੀ ਇੱਕ ਵਾਰੀ ਉਸ ਦੇ ਉੱਤੇ ਫਿਰ ਦੁਬਾਰਾ ਜਿਹੜਾ ਉਹ ਸ਼ੋਅ ਦਿਓ ਵੀ ਕੀ ਆ, ਕਿਉਂਕਿ ਇਹਨਾਂ ਨੇ ਇਹ ਵੀ ਦੱਸਿਆ ਵੀ ਭਾਈ ਜੇ ਤੁਸੀਂ ਸਿਟੀਜ਼ਨ ਵੀ ਆ, ਪਾਸਪੋਰਟ ਦੀ ਜਿਹੜਾ ਫੋਟੋ ਖਿੱਚ ਕੇ ਜਿਹੜੀ ਨਾ ਆਪਣੇ ਕੋਲ ਜਿਹੜੀ ਜ਼ਰੂਰ ਰੱਖੋ। ਇੱਕ ਵਾਰੀ ਥੋੜ੍ਹਾ ਜਿਹਾ ਇਸ ਦੇ ਉੱਤੇ ਝਾਤੀ ਮਾਰ ਦਿਓ ਵੀ ਤੁਹਾਡੇ ਕੀ ਰਾਈਟ ਨੇ ਤੇ ਤੁਸੀਂ ਜਿਹੜੀ ਕਿਹੜੀ ਚੀਜ਼ ਆਪਣੇ ਕੋਲ ਰੱਖਣੀ ਆ। ਸੋ ਸਭ ਤੋਂ ਪਹਿਲਾਂ ਤਾਂ ਕਿਹੜੇ ਲੋਕੀ ਖਤਰੇ ਦੇ ਵਿੱਚ ਹੈਗੇ ਆ? ਜਿਹੜੇ ਲੋਕੀ ਵੀਜ਼ੇ ਤੇ ਆਏ ਸੀਗੇ ਤੇ ਉਹਨਾਂ ਦਾ I-94 ਜਿਹੜੀ ਉਹਨਾਂ ਦੀ ਸਟੇ ਐਕਸਪਾਇਰ ਹੋ ਗਈ ਆ ਤੇ ਉਹਨਾਂ ਨੇ ਕੁਝ ਵੀ ਅੱਗੇ ਜਿਹੜਾ ਪ੍ਰੋਪਰਲੀ ਫਾਈਲ ਨਹੀਂ ਕੀਤਾ ਜਿਹੜਾ ਉਹਨਾਂ ਨੂੰ ਸਟੇ ਗ੍ਰਾਂਟ ਕਰੇ। ਠੀਕ ਹੈ। ਕਈ ਵੀਜ਼ੇ ਜਿਹੜੇ ਹੁੰਦੇ ਆ ਉਹ ਤੁਹਾਨੂੰ ਸਟੇ ਗ੍ਰਾਂਟ ਨਹੀਂ ਕਰਦੇ। ਫੋਰ ਐਗਜ਼ਾਮਪਲ ਜੇ ਤੁਹਾਡਾ ਕੱਲਾ I-130 ਲੱਗਾ, ਉਹ ਤੁਹਾਨੂੰ ਇੱਥੇ ਨਹੀਂ ਰੋਕ ਕੇ ਰੱਖ ਸਕਦਾ। ਕੱਲਾ ਤੁਹਾਡਾ ਯੂ ਵੀਜ਼ਾ ਜਿਹੜਾ ਪੈਂਡਿੰਗ ਆ ਉਹ ਤੁਹਾਨੂੰ ਇੱਥੇ ਰੋਕ ਕੇ ਨਹੀਂ ਰੱਖ ਸਕਦਾ। ਤੇ ਜ਼ਿਆਦਾਤਰ ਜਿਹੜਾ ਗ੍ਰੀਨ ਕਾਰਡ ਵਾਲਾ ਫਾਈਨਲ ਪੜਾਅ ਜਿਹੜਾ ਹੁੰਦਾ 485 ਜਿਹਨੂੰ ਐਡਜਸਟਮੈਂਟ ਆਫ ਸਟੇਟਸ ਕਹਿੰਦੇ ਆ, ਉਹ ਤੁਹਾਨੂੰ ਇੱਥੇ ਰੋਕ ਕੇ ਜਿਹੜਾ ਰੱਖ ਸਕਦਾ। ਕਈ ਸਾਰੇ ਹਾਲਾਤਾਂ ਦੇ ਵਿੱਚ ਤੁਹਾਨੂੰ ਆਈਸ ਦੇ ਮੂਹਰੇ ਜਾ ਕੇ ਜਿਹੜੀ ਸਟੇ ਲੈਣੀ ਪੈ ਸਕਦੀ ਹੈ। ਪਰ ਹੁਣ ਚੱਕਰ ਇਹ ਹੈਗਾ ਕਿ ਸਟੇ ਤਾਂ ਲਓਗੇ ਨਾ ਉਹਨਾਂ ਨੇ ਜੇ ਤੁਹਾਡੀ ਗੱਲ ਸੁਣਨੀ ਹੈ, ਉਹਨਾਂ ਨੇ ਸਿੱਧੇ ਚੱਕ ਕੇ ਜਿਹੜਾ ਭੇਜ ਦੇਣਾ। ਤੇ ਰਿਪੋਰਟਾਂ ਇਹ ਵੀ ਆ ਰਹੀਆਂ ਕਿ ਸਿਟੀਜ਼ਨ ਵੀ ਵਿੱਚ ਜਿਹੜੇ ਰਗੜੇ ਜਾ ਰਹੇ ਆ ਤੇ ਡਿਸਕ੍ਰਿਮੀਨੇਸ਼ਨ ਫੁੱਲ ਜਿਹੜੀ ਭਰਪੂਰ ਹੋਊਗੀ ਕਲਰ ਬੇਸਡ। ਠੀਕ ਆ, ਬਰਾਊਨ ਕਲਰ ਸਪੈਸੀਫਿਕਲੀ ਸਾਡਾ ਵੀ ਰੰਗ ਉਹੀ ਜਿਹੜਾ ਹੈਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹਨੂੰ ਕੋਈ ਸ਼ੂਗਰ ਕੋਟ ਕਰਕੇ ਕਹਿਣ ਦੀ ਲੋੜ ਨਹੀਂ ਹੈਗੀ। ਜਿਹੜੇ ਫੜਨ ਵਾਲੇ ਜਿਹੜੇ ਆਊਗੇ, ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਇਲੀਗਲ ਤਾਂ ਕਾਫੀ ਜਿਹੜੇ ਕੈਨੇਡੀਅਨ ਵੀ ਆ, ਇਵਨ ਕਈ ਯੂਰਪੀਅਨ ਵੀ ਇੱਥੇ ਇਲੀਗਲ ਜਿਹੜੇ ਹੈਗੇ ਆ, ਤੁਸੀਂ ਹੈਰਾਨ ਹੋਵੋਗੇ, ਬਟ ਉਹ ਵੀ ਓਵਰਸਟੇ ਜਿਹੜੇ ਕੀਤੇ ਹੋਏ ਆ। ਤੇ ਉਹ ਜਿੱਦਾਂ ਦੀ ਗੱਲ ਉਹਨਾਂ ਤੋਂ ਸੁਣੀ ਦੀ, ਉਹ ਤਾਂ ਕਈ ਵਾਰੀ ਬਾਰਡਰ ਵੀ ਆਰ ਪਾਰ ਜਿਹੜਾ ਕਰ ਜਾਂਦੇ ਆ ਕੈਨੇਡਾ ਦਾ, ਤੇ ਕਹਿੰਦੇ ਸਾਨੂੰ ਕੋਈ ਸਵਾਲ ਜਵਾਬ ਜਿਹੜਾ ਨਹੀਂ ਪੁੱਛਿਆ ਜਾਂਦਾ। ਤੇ ਸਿੱਧੀ ਜਿਹੜੀ ਗੱਲ ਆ ਕਿ ਸਾਊਥ ਅਮਰੀਕਨ ਜਿਹੜੇ ਟਾਰਗੇਟ ਕੀਤੇ ਜਾਊਗੇ, ਇੰਡੀਅਨ ਬੰਦੇ ਜਿਹੜੇ ਉਹ ਟਾਰਗੇਟ ਕੀਤੇ ਜਾਊਗੇ। ਜਿਹੜੇ ਲੋਕੀ ਅਸਾਈਲਮ ਆਫਿਸ ਦੇ ਵਿੱਚ, ਇਮੀਗ੍ਰੇਸ਼ਨ ਕੋਰਟ ਦੇ ਵਿੱਚ, BIA ਦੇ ਵਿੱਚ ਪ੍ਰੋਪਰਲੀ ਫਾਈਲਡ ਐਂਡ ਪੈਂਡਿੰਗ ਹੈਗੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਣੀ। ਜਿਹੜੇ ਆਪਣੀਆਂ ਅਪੀਲਾਂ ਹਾਰ ਚੁੱਕੇ ਆ BIA ਤੋਂ, ਸਰਕਟ ਕੋਰਟ ਦੇ ਵਿੱਚ ਹੁਣ ਹੈਗੇ ਆ ਤੇ ਉਹਨਾਂ ਨੂੰ ਸਟੇ ਨਹੀਂ ਮਿਲੀ, ਉਹਨਾਂ ਨੂੰ ਪ੍ਰੋਬਲਮ ਆਊਗੀ। ਜਿਹੜੇ ਮੋਸ਼ਨ ਟੂ ਰੀਓਪਨ ਵਗੈਰਾ ਜਿਹਨਾਂ ਦੀ ਪੈਂਡਿੰਗ ਹੈਗੀ ਆ BIA ਦੇ ਵਿੱਚ, ਉਹਨਾਂ ਨੂੰ ਪ੍ਰੋਬਲਮ ਆਊਗੀ, ਕਿਉਂਕਿ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਜਿਹੜਾ ਪ੍ਰੋਸੀਡਿੰਗਸ ਖੁੱਲੀਆਂ ਹੋਈਆਂ, ਮਤਲਬ ਜਿਹੜੇ ਬੰਦੇ ਦੀਆਂ ਪ੍ਰੋਸੀਡਿੰਗਸ, ਰਿਮੂਵਲ ਪ੍ਰੋਸੀਡਿੰਗ ਚੱਲ ਰਹੀਆਂ ਇਮੀਗ੍ਰੇਸ਼ਨ ਕੋਰਟ ਮੋਰੇ, ਤੇ ਉਹ ਜਦ ਤੱਕ ਰਿਮੂਵਲ ਆਰਡਰ ਉਹਨਾਂ ਦਾ ਫਾਈਨਲ ਨਹੀਂ ਹੋਇਆ। ਫਾਈਨਲ ਕਦੋਂ ਹੁੰਦਾ? ਜਦੋਂ ਬੰਦਾ BIA ਦੀ ਅਪੀਲ ਹਾਰ ਜਾਂਦਾ। ਠੀਕ ਆ, ਉਸ ਤੋਂ ਬਾਅਦ ਜੇ ਉਹ ਸਰਕਟ ਕੋਰਟ ਦੀ ਅਪੀਲ ਨਾ ਕਰੇ। ਤੇ ਇਤੋਂ ਤੁਸੀਂ ਮੋਟਾ ਹਿਸਾਬ ਲਗਾ ਲਓ ਕਿ ਜਿਹੜੇ ਲੋਕਾਂ ਦੇ ਕੇਸ ਫੇਲ ਹੋ ਚੁੱਕੇ ਆ ਤੇ ਸਰਕਟ ਕੋਰਟ ਤੋਂ ਹਾਰ ਗਏ ਆ ਜਿਹੜੇ, ਉਹ ਸਾਰੇ ਇਹਦੀ ਚਪੇਟ ਦੇ ਵਿੱਚ ਜਿਹੜੇ ਆਜੂਗੇ। ਵਾਵਾ ਵੂਵਾ ਜਿਹੜੇ ਵੀ ਪੈਂਡਿੰਗ ਆ ਉਹ ਉਹਨਾਂ ਨੂੰ ਨਹੀਂ ਬਚਾਊਗੇ। ਇਹਦੇ ਬਾਰੇ ਆਪਾਂ ਕਈ ਵਾਰੀ ਵੀਡੀਓ ਕੀਤੀਆਂ, ਕਈ ਲੋਕੀ ਸਾਡੇ ਨਾਲ ਸਹਿਮਤ ਸੀਗੇ, ਕਈ ਨਹੀਂ ਵੀ ਸਹਿਮਤ ਸੀਗੇ, ਕਹਿੰਦੇ ਐਵੇਂ ਡਰਾਉਂਦੇ ਆ। ਵਾਵਾ ਦਾ ਫਰਾਡ ਜਿਹੜਾ ਨਿਊਯਾਰਕ ਵਗੈਰਾ ਕਾਫੀ ਜ਼ਿਆਦਾ ਜਿਹੜਾ ਵਕੀਲਾਂ ਨੇ ਬੜੀ ਅੱਤ ਜਿਹੜੀ ਚੱਕੀ ਸੀਗੀ, ਤੇ ਲੋਕਾਂ ਨੂੰ ਪਤਾ ਵਾ ਕਿਹੜੇ ਆਫਿਸਿਸ ਆ ਜਿਹੜੇ ਇਦਾਂ ਕਰਦੇ ਆ। ਪੈਕੇਜ ਬੁੱਕ ਜਿਹੜੇ ਬਣਾਏ ਸੀ ਨਕਲੀ ਵਿਆਹ, ਉਹਨਾਂ ਨੇ ਇੱਕ ਪ੍ਰੋਸੈਸ ਜਿਹੜਾ ਖੋਲਤਾ ਤੇ ਇਹਨਾਂ ਨੂੰ ਵੀ ਸਾਰਾ ਕੁਝ ਜਿਹੜਾ ਪਤਾ ਹੀ ਆ। ਠੀਕ ਹੈ, ਇਹਨਾਂ ਨੂੰ ਜਦੋਂ ਹੁਣ ਟਰੰਪ ਆਪ ਤਾਂ ਇਮੀਗ੍ਰੇਸ਼ਨ ਨਹੀਂ ਵੇਖਣ ਜਾਂਦਾ ਥਰਡੇ ਲੈਵਲ ਤੇ ਆਫਿਸਾਂ ਦੇ ਵਿੱਚ ਕੀ ਚੱਲਦਾ ਵਾ। ਇਹਨਾਂ ਦੇ ਵੀ ਜਿਹੜੇ ਤੁਸੀਂ ਕਹਿ ਲਓ ਕਿ ਵੈਲ ਵਿਸ਼ਰ ਸਪੋਰਟਰ ਜਿਹੜੇ ਹੁੰਦੇ ਆ ਇਸ ਸਾਈਡ ਦੇ, ਤੇ ਇਹਨਾਂ ਨੂੰ ਵੀ ਸਾਰੀ ਜਿਹੜੀ ਕਲੀਨ ਇਮੇਜ ਜਿਹੜੀ ਹੈਗੀ ਆ ਕਿ ਲੋਕੀ ਜਿਹੜੇ ਏਦਾਂ ਬੜੇ ਕਰਦੇ ਸੀਗੇ ਕਿ ਕੇਸ ਫੇਲ ਹੋਇਆ, ਵਿਆਹ ਕਰਕੇ ਵਾਵਾ ਲਾਤਾ, ਉਹ ਸਾਰੇ ਜਿਹੜੀ ਉਸ ਚਪੇਟ ਦੇ ਵਿੱਚ ਹੈਗੇ ਆ। ਜਿਨ੍ਹਾਂ ਨੇ ਤਾਂ ਪੂਡੀ ਡਿਸਮਿਸਲ ਜਿਹੜਾ ਲੈ ਲਿਆ, ਠੀਕ ਆ, ਤੇ ਹੁਣ ਇਸ ਵੇਲੇ ਤਾਂ ਉਹਨਾਂ ਦੇ ਸਿੱਧੇ ਸਟ੍ਰੇਟ ਆਊਟ ਆਰਡਰਸ ਜਿਹੜੇ ਹੈਗੇ ਆ ਕਿ ਹਰੇਕ ਜਿਹੜਾ ਅਪਰੂਵ ਵੀ ਕੇਸ ਹੋਇਆ ਉਹਨੂੰ ਵੀ ਸਰਕਾਰੀ ਵਕੀਲ ਕਹਿੰਦਾ ਕਿ ਮੈਂ ਅਪੀਲ ਕਰਨਾ ਬਹੁਤ ਘੱਟ, ਜਿਹੜੇ ਉਹ ਕਹਿੰਦੇ ਆ ਕਿ ਪਿੱਛੋਂ ਹੀ ਉਹਨਾਂ ਨੇ ਆਰਡਰ ਦੇ ਦਿੱਤੇ ਕਿ ਕੰਮ ਜਿਹੜਾ ਖਿੱਚ ਦਿਓ ਪੂਰਾ ਇੱਕਦਮ। ਤੇ ਗੱਲ ਜਿਹੜੀ ਕਰੀਏ ਕਿ ਮੈਕਸੀਕੋ ਨੇ ਤੇ ਉਹਨੇ ਫਲਾਈਟਾਂ ਜਿਹੜੀਆਂ ਰੋਕਣ, ਉਹਨਾਂ ਨੇ ਕਿਹਾ ਲੈਂਡ ਨਹੀਂ ਹੋਣ ਦਿੱਤੀਆਂ। ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਇੱਕ ਸਿਗਨੇਚਰ ਦੇ ਨਾਲ ਇਹ ਸਾਰਾ ਕੁਝ ਚੇਂਜ ਕਰ ਸਕਦੇ ਆ। ਦੋਨਾਂ ਮੁਲਕਾਂ ਦੇ, ਕੈਨੇਡਾ ਤੇ ਮੈਕਸੀਕੋ ਦੀ ਫੇਟ ਜਿਹੜੀ ਡਿਸਾਈਡ ਕਰ ਸਕਦੇ ਆ। ਤੇ ਉਹਨਾਂ ਨੇ ਡਰਾਵਾ ਵੀ ਦਿੱਤਾ ਕਿ ਮੈਂ ਟੈਰਿਫ ਜਿਹੜੇ 25% ਕਰ ਦੇਣੇ 1 ਤਰੀਕ ਤੋਂ। ਜੇ ਟੈਰਿਫ 25% ਹੋ ਗਏ, ਕੈਨੇਡਾ ਤੇ ਮੈਕਸੀਕੋ ਇਹਨਾਂ ਦੇ ਵਿੱਚ ਰਿਸੈਸ਼ਨ ਜਿਹੜਾ ਬਿਲਕੁਲ ਜਾਇਜ਼ ਹੈਗਾ। ਬਹੁਤ ਜ਼ਿਆਦਾ ਜੌਬ ਲਾਸ, ਹਾਊਸਿੰਗ ਲਾਸ, ਕਾਫੀ ਜ਼ਿਆਦਾ ਇੰਪੈਕਟ ਇਹਨਾਂ ਨੂੰ ਵੇਖਣ ਨੂੰ ਮਿਲੂਗਾ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ US ਇੱਕ ਨਾ ਸਿਰਫ ਇੱਕ ਫਾਈਨੈਂਸ਼ੀਅਲ ਫੋਰਸ ਹੈਗੀ, ਬਟ ਇੱਕ ਮਿਲਟਰੀ ਜਿਹੜਾ ਲੀਡਰ ਵੀ ਨੰਬਰ 1 ਜਿਹੜੀ ਕੰਟਰੀ ਸੀਗੀ ਤੇ ਰਹੂਗੀ। ਬਸ ਚੱਕਰ ਇਹ ਪੈ ਗਿਆ ਸੀਗਾ ਕਿ ਕੁਛ ਕੁ ਲੋਕ ਜਿਹੜੇ ਇਹਨੂੰ ਪੁੱਠੇ ਪਾਸੇ ਲੈ ਗਏ ਸੀਗੇ। ਵਾਰ ਫੰਡਿੰਗ, ਸਪੈਂਡਿੰਗ ਜਿਹੜੀ ਬਾਹਰ ਸੀਗੀ, ਬਾਈਡਨ ਵਰਗਿਆਂ ਨੇ ਜਿਨ੍ਹਾਂ ਨੇ ਕੀ ਤੁਸੀਂ ਕਹਿ ਲਓ ਕਿ ਇਮੇਜ ਜਿਹੜੀ ਸੀਗੀ ਪਾਵਰਫੁਲ ਲੀਡਰ ਦੀ ਉਹ ਛੱਡ ਦਿੱਤੀ। ਤੇ ਹੁਣ ਜਦੋਂ ਟਰੰਪ ਹੁਣੀ ਆਏ, ਤੁਸੀਂ ਵੇਖੋ ਕਿ ਰਸ਼ੀਆ, ਯੂਕਰੇਨ ਸਾਰੇ ਸੀਜ਼ ਫਾਇਰ ਇੱਕਦਮ ਇਹਦੇ ਆਉਣ ਤੋਂ ਪਹਿਲਾਂ ਰਾਈਟ ਵੇ ਹੋ ਗਏ, ਕਿਉਂਕਿ ਉਹ ਇੱਕ ਇਹੋ ਜਿਹਾ ਬੰਦਾ ਜਿਹੜਾ ਟੇਬਲ ਤੇ ਜਦੋਂ ਜਾਂਦਾ ਤੇ ਉਹ ਰਿਸਪੈਕਟ ਇੱਕ ਆਪਣੀ ਕਮਾਂਡ ਕਰਦਾ। ਉਹ ਕਹਿੰਦਾ ਕਿ ਮੈਨੂੰ ਰਿਸਪੈਕਟ ਜਿਹੜੀ ਕਰੋ, ਤੇ ਲੋਕੀ ਉਹਨੂੰ ਰਿਸਪੈਕਟ ਦਊਗੇ ਵੀ। ਤੇ ਉਹਦੀ ਜਿਹੜਾ ਪਰਸੋਨਾ, ਉਹਦੀ ਪਰਸਨੈਲਿਟੀ ਜਿਹੜੀ ਏਦਾਂ ਦੀ ਜਿਹੜੀ ਇੱਕ ਹੈਗੀ ਆ ਵਰਲਡ ਲੀਡਰ ਦੀ, ਕਿ ਹਮੇਸ਼ਾ ਇੱਕ ਥ੍ਰੈਟ ਹੋਊਗਾ ਕਿ ਜੇ ਤੁਸੀਂ
ਮੈਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦਾ, ਪਰ ਜੇ ਤੁਸੀਂ ਮੇਰੇ ਨਾਲ ਪੰਗਾ ਲੈਣਾ ਚਾਹੋਗੇ ਤਾਂ ਟਰੰਪ ਸਾਹਿਬ ਕਹਿੰਦੇ ਆ ਕਿ ਕੁਛ ਵੀ ਜਿਹੜਾ ਹੈਗਾ ਉਹ ਕਰ ਸਕਦੇ ਆ। ਦਿਸ ਇਨਕਲੂਡਸ ਕਿ ਟੈਰਿਫ ਵੀ ਲਗਾ ਸਕਦੇ ਆ। ਬਾਰਡਰ ਤੇ ਤੁਸੀਂ ਵੇਖੋ ਉਹਨਾਂ ਨੇ ਜਿਹੜੇ 10,000 ਕਹਿੰਦੇ ਲੋਕ ਹੋਰ ਜਿਹੜੇ ਮਿਲਟਰੀ ਵਾਲੇ ਜਿਹੜੇ ਭੇਜਣੇ ਆ, Yeah. ਤੇ ਇਹ ਸਾਰੇ ਥਰੂ ਉਹਨਾਂ ਨੇ ਇਨਫੋਰਸਮੈਂਟ ਜਿਹੜੀ ਕਰਨੀ ਆ। ਅਲਟੀਮੇਟਲੀ ਕੀ ਹੁੰਦਾ ਕਿ ਤੁਸੀਂ ਦੇਖੋ ਕਿ ਕੈਨਲ ਜਿਹੜੀ ਸੀਗੀ ਉਹਨਾਂ ਨੇ ਉਹ ਵੀ ਕਹਿੰਦੇ ਆਪਣਾ ਰੀਨੇਮ ਝੰਡਾ ਲਾ ਲੈਣਾ ਆਪਣਾ ਉੱਥੇ ਪੈਨਾਮਾ ਕਨਾਲ ਤੇ। ਹਾਂਜੀ, ਉਹ ਕਹਿੰਦੇ ਕਿ ਫਾਲਤੂ ਜਿਹੜਾ ਗਿਫਟ ਦੇਤਾ, ਤੇ ਉੱਥੇ ਚਾਈਨੀਜ਼ ਮੋਨੋਪੋਲੀ ਜਿਹੜੀ ਹੋ ਰਹੀ ਆ ਕਿ ਆਪਾਂ ਐਜ਼ ਅਮਰੀਕਨ ਆਪਾਂ ਕਿਉਂ ਆਪਣੇ ਜਿਹੜੇ ਹੱਕ ਜਿਹੜੇ ਛੱਡ ਰਹੇ ਆ ਕਿ ਸਪੇਸ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਜਾਈਏ, ਠੀਕ ਆ, ਸਾਰੇ ਸਿਸਟਮ ਆਪਾਂ ਕ੍ਰੀਏਟ ਕਰੀਏ, ਸਾਰੇ ਪਲੇਟਫਾਰਮ ਆਪਾਂ ਕ੍ਰੀਏਟ ਕਰੀਏ, ਤੇ ਜਿਹੜੇ ਬਾਕੀ ਮੁਲਕ ਆ ਇਹ ਚੀਜ਼ਾਂ ਨੂੰ ਐਕਸਪਲੋਇਟ ਕਰਨ, ਤੇ ਅਮਰੀਕਾ ਫਸਟ ਜਿਹੜਾ ਹੋਣਾ ਚਾਹੀਦਾ। ਸੋ ਇਹ ਵਾਲੇ ਹੱਦ ਤੱਕ ਸਾਰੇ ਜਿਹੜੇ ਉਹਨਾਂ ਦੇ ਨਾਲ ਕਾਫੀ ਸਾਰੇ ਲੋਕ ਜਿਹੜੇ ਐਗਰੀ ਕਰਦੇ ਆ। ਉਹਨੂੰ ਤੁਸੀਂ ਲਾਈਕ ਕਰੋ ਜਾਂ ਡਿਸਲਾਈਕ ਕਰੋ, ਲੋਕਾਂ ਨੇ ਇਹਨੂੰ ਜਿਤਾਇਆ। ਉਹ ਸ਼ਰੇਆਮ ਇਹ ਕਹਿ ਕੇ ਜਿੱਤਿਆ ਕਿ ਮੈਂ ਏਦਾਂ ਕਰੂੰਗਾ। ਤੇ ਜਦੋਂ ਲੋਕਾਂ ਨੇ ਆਵਾਮ ਦੀ ਆਵਾਜ਼ ਜਿਹੜੀ ਸੀਗੀ ਉਹ ਕਰ ਰਿਹਾ ਹੈਗਾ, ਬਸ ਹੁਣ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਅੱਜ ਆਪਾਂ ਡਿਸਕਸ ਕਰਾਂਗੇ, ਕਈ ਚੀਜ਼ਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ, ਠੀਕ ਹੈ। ਉੱਥੇ ਆਪਣਾ ਲਾਇਰਸ ਦਾ, ਸਿਵਲ ਰਾਈਟ ਆਰਗੇਨਾਈਜੇਸ਼ਨਸ ਦਾ, ਉਹ ਸਾਰਿਆਂ ਦਾ ਰੋਲ ਫਿਰ ਇੱਕ ਆ ਜਾਂਦਾ ਕਿ ਐਜ਼ ਅ ਕਮਿਊਨਿਟੀ ਆਪਾਂ ਕੀ ਕਰਨਾ, ਕਿੱਦਾਂ ਆਪਾਂ ਇਹ ਚੀਜ਼ਾਂ ਤੋਂ ਬਚਣਾ ਹੈਗਾ, ਕੀ ਆਪਾਂ ਸੇਫਗਾਰਡ ਜਿਹੜੇ ਕਰਨੇ ਆ, ਜਿਹੜੇ ਆਉਣ ਵਾਲੇ ਨਵੀਂ ਜਿਹੜੀ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਕੀ ਮੱਤ ਜਿਹੜੀ ਦੇਣੀ ਆ, ਜਿਹੜਾ ਲੈਣ ਵਾਲਾ ਹੋਵੇ ਉਹਨਾਂ ਨੂੰ ਕੀ ਮੱਤ ਦੇਣੀ ਆ, ਤੇ ਕਿੱਦਾਂ ਜਿਹੜਾ ਆਪਾਂ ਅੱਗੇ ਐਜ਼ ਅ ਕਮਿਊਨਿਟੀ ਜਿਹੜਾ ਵਧਣਾ, ਤੇ ਜਿਹੜਾ ਖਲਾਰਾ ਜਿਹਾ ਵਿੱਚ ਜਿਹੜਾ ਆ ਗਿਆ ਸੀਗਾ ਉਹਨੂੰ ਕਿੱਦਾਂ ਵੀਡ ਆਊਟ ਜਿਹੜਾ ਕਰਨਾ, ਕਿ ਜਿੱਦਾਂ ਪਹਿਲਾਂ ਸੀਗਾ ਔਨ ਹੋਲ ਜਿਹੜੀ ਕਮਿਊਨਿਟੀ ਆ ਕਿ ਤਰੱਕੀਆਂ ਕਰੇ, ਰਿਸਪੈਕਟ ਇਮੇਜ ਆਪਣੀ ਮੇਨਟੇਨ ਕਰਕੇ ਰੱਖੇ, ਤੇ ਜਿੱਦਾਂ ਹਮੇਸ਼ਾ ਕਿ ਮੌਕੇ ਤੇ ਬਾਕੀ ਹੋਰਨਾਂ ਕਮਿਊਨਿਟੀਆਂ ਦੇ ਵੀ ਹੈਲਪ ਕਰਦੀ ਸੀਗੀ, ਉਹ ਜਿਹੜੀ ਇਮੇਜ ਆਪਣੀ ਦੁਬਾਰਾ ਕਿੱਦਾਂ ਰਿਸਟੋਰ ਹੋਵੇ। ਸੋ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਮਤਲਬ ਜਿਹੜਾ ਇਹੀ ਹੈਗਾ। ਹਮੇਸ਼ਾ ਆਪਾਂ ਇੱਥੇ ਲਾਅ ਦੀ ਗੱਲ ਕੀਤੀ ਆ, ਲਾਅ ਰੂਲ ਰੈਗੂਲੇਸ਼ਨ ਦੀ ਗੱਲ ਕੀਤੀ ਆ, ਕਦੀ ਕੋਈ ਚੀਜ਼ ਸ਼ੂਗਰ ਕੋਟ ਨਹੀਂ ਕੀਤੀ, ਠੀਕ ਆ। ਜੇ ਕਿਸੇ ਨੂੰ ਪਸੰਦ ਆ ਠੀਕ ਆ, ਨਹੀਂ ਪਸੰਦ ਆ ਤਾਂ ਵੀ ਠੀਕ ਆ ਜੀ। ਅੱਜ ਦੇ ਜ਼ਮਾਨੇ ਦੇ ਵਿੱਚ ਇਹ ਸਵਾਲ ਨਾ ਬਹੁਤ ਆ, ਆਪਾਂ ਜਾਂਦੇ ਆ ਉਸ ਚੀਜ਼ ਦੇ ਉੱਤੇ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਐਗਜ਼ੈਕਟਿਵ ਆਰਡਰ ਵੀ ਹੁਣ ਦੇਖੋ ਧੱਕਾ ਕਰਨ ਦੀ ਕੋਸ਼ਿਸ਼ ਤਾਂ ਜਿਹੜਾ ਬੰਦਾ ਕਰਦਾ ਹੀ ਪਿਆ ਆ। ਜੇ ਆਵਾਮ ਨੇ ਚਲੋ ਤੁਹਾਨੂੰ ਦਿੱਤਾ ਆ ਉਹ ਸਾਰਾ ਕੁਛ, ਪਰ ਸੰਵਿਧਾਨ ਕੀ ਉਹ ਐਗਜ਼ੈਕਟਿਵ ਆਰਡਰ ਨਾਲ ਬਦਲ ਸਕਦੇ, ਨਹੀਂ ਬਦਲ ਸਕਦੇ। ਇਹ ਵੀ ਜਿਹੜਾ ਹੁਣ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਟੈਸਟ ਹੋਣੀਆਂ ਆ ਇਸ ਟਾਈਮ ਸਿਸਟਮ ਦੇ ਵਿੱਚ। ਇਲੀਗਲ ਇਮੀਗ੍ਰੈਂਟ, ਮਾਈਗ੍ਰੈਂਟ, ਅਸਾਈਲਮ ਸੀਕਰ, ਲੋਕਾਂ ਨੂੰ ਬਹੁਤ ਜ਼ਿਆਦਾ ਭੁਲੇਖਾ ਅਟਰਨੀ ਕਹਿਣਾ ਜੀ। ਜਦੋਂ ਟੌਮ ਹੂਮਨ ਟਰੰਪ ਹੋਣੀ ਕਹਿੰਦੇ ਆ ਵੀ ਅਸੀਂ ਇਲੀਗਲ ਇਮੀਗ੍ਰੈਂਟ ਦੇ ਪਿੱਛੇ ਜਿਹੜੇ ਉਹ ਜਾ ਰਹੇ ਆ, ਹੁਣ ਅਮਰੀਕਾ ਦਾ ਕਾਨੂੰਨ ਤੇ ਕਹਿੰਦਾ ਵੀ ਤੁਸੀਂ ਆ ਕੇ ਅਸਾਈਲਮ ਅਪਲਾਈ ਕਰ ਸਕਦੇ ਆ ਜੇ ਤੁਸੀਂ ਉਹਨਾਂ ਪ੍ਰੋਸੀਡਿੰਗ 'ਚ ਉਹ ਸਾਰੀਆਂ ਚੀਜ਼ਾਂ ਆ, ਦੈਨ ਦੈਟ ਇਜ਼ ਫਾਈਨ। ਇਸ ਟਾਈਮ ਇਲੀਗਲ ਇਮੀਗ੍ਰੈਂਟ ਕਿਸ ਨੂੰ ਜਿਹੜਾ ਉਹ ਮੰਨਦੇ ਨੇ, ਮਤਲਬ ਜੇ ਉਹਦੀ ਪਰਿਭਾਸ਼ਾ ਡਿਫਾਈਨ ਕਰਨੀ ਹੋਵੇ ਅੱਜ ਦੇ ਸਮੇਂ ਦੇ ਵਿੱਚ ਕੌਣ ਆ ਇਸ ਟਾਈਮ ਦਾ ਇਲੀਗਲ ਇਮੀਗ੍ਰੈਂਟ? ਇਲੀਗਲ ਇਮੀਗ੍ਰੈਂਟ ਉਹੀ ਜਿਹੜਾ ਡਿਸਕਸ ਕਰਕੇ ਕੀਤਾ ਕਿ ਜਿਨ੍ਹਾਂ ਦੇ ਕੋਈ ਪੇਪਰ ਨਹੀਂ ਹੈਗੇ, ਕੋਈ ਏਦਾਂ ਦੀ ਪਟੀਸ਼ਨ ਫਾਈਲਡ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਇੱਥੇ ਰੋਕ ਕੇ ਰੱਖ ਸਕੇ, ਸਟੇ ਰੱਖ ਸਕੇ, ਠੀਕ ਹੈ। ਉਹ ਸਾਰੇ ਇਲੀਗਲ ਇਮੀਗ੍ਰੈਂਟ ਆ। ਇਹ ਤਾਂ ਹੋ ਗਈ ਟੈਕਸਟ ਬੁੱਕ ਡੈਫੀਨੇਸ਼ਨ। ਬਾਕੀ ਜੇ ਕਈ ਲੋਕਾਂ ਦੇ ਹਿਸਾਬ ਨਾਲ ਚੱਲੀਏ ਤੇ ਹਰੇਕ ਬਰਾਊਨ ਪਰਸਨ ਹੀ ਇਲੀਗਲ ਇਮੀਗ੍ਰੈਂਟ ਆ। ਉਹਦਾ ਅਸਰ ਵੀ ਦੇਖਣ ਨੂੰ ਮਿਲੂਗਾ, ਦੇਖਿਆ ਹੀ ਆਪਾਂ ਵੀ। ਕਈ ਲੋਕੀ ਤਾਂ ਹੁਣ ਆਪਾਂ ਸਕੂਲ 'ਚ ਜਾਂਦੇ ਸੀਗੇ, ਵਕੀਲ ਵੀ ਬਣ ਗਏ ਕਈ, ਤਾਂ ਮੈਂ ਕਿਹਾ ਸਾਨੂੰ ਇਲੀਗਲ ਇਮੀਗ੍ਰੈਂਟ ਕਹਿੰਦੇ ਸੀ। ਤੇ ਉਹ ਚਲੋ ਬੰਦਾ ਏਦਾਂ ਦੀਆਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ। ਇੱਕ ਇੰਡੀਵਿਜੂਅਲ ਲੈਵਲ ਤੇ ਹਰੇਕ ਬੰਦੇ ਨੇ ਕਈ ਕੁਛ ਜਿਹੜਾ ਫੇਸ ਕੀਤਾ ਹੁੰਦਾ। ਹੁਣ ਏਦਾਂ ਕਿ ਜਿਹੜਾ ਹੁਣ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਪਰਿਵਾਰ ਜਿਹੜੇ ਟੁੱਟ ਰਹੇ ਆ, ਉਹ ਚੀਜ਼ ਜਿਹੜੀ ਇੱਕ ਮਾੜੀ ਜਿਹੜੀ ਹੋ ਰਹੀ ਆ ਕਿ ਉਹ ਵੀ ਵਿਚਾਰੇ ਜਿਹੜੇ ਹੈਗੇ ਆ ਕੁਛ ਲੋਕ ਜਿਹੜੇ ਇਸ ਦੀ ਚਪੇਟ 'ਚ ਆ ਜਾਂਦੇ। ਸਿੰਪਲ ਲੋਕੀ ਇਹੀ ਕਹਿ ਰਹੇ ਕਿ ਤੁਸੀਂ ਲਾਅ ਕਿਉਂ ਤੋੜਿਆ, ਸਿਰਫ ਇਸ ਕਰਕੇ ਜਿਹੜਾ ਉਹਨਾਂ ਨੂੰ ਇੰਨੀ ਬਸ ਉਹਨਾਂ ਦੀ ਗਲਤੀ ਹੈ। ਬਾਕੀ ਉਹਨਾਂ ਨੇ 100 ਬਿਲੀਅਨ ਪਲੱਸ ਜਿਹੜੇ ਡਾਲਰ ਜਿਹੜੇ ਇਮੀਗ੍ਰੈਂਟਸ ਜਿਹੜੇ ਟੈਕਸ ਭਰਦੇ ਆ। ਹੁਣ ਇਹ ਗੱਲ ਵੀ ਹੈਗੀ ਆ ਕਿ ਕਈ ਜਿਹੜੇ ਹੈਗੇ ਆ ਪੈਸਾ ਵੀ ਕਮਾਉਂਦੇ ਆ ਤਾਂ ਵੀ ਜਿਹੜਾ ਹੈਗਾ ਕਿ ਟੈਕਸ ਇਵੇਜਨ ਉਹ ਕ੍ਰਿਮੀਨਲ ਐਕਟੀਵਿਟੀਜ਼ ਜਿਹੜੇ ਕਰਦੇ ਆ। ਪਰ ਇਹ ਹੈ ਕਿ ਜੇ 100 ਬਿਲੀਅਨ ਤੁਸੀਂ ਦੇਖੋ ਕਿ ਟੈਕਸ ਇਲੀਗਲ, ਇਹ ਡੇਟਾ ਹੈਗਾ ਇਹਨਾਂ ਦਾ ਕਿ ਜੇ ਇਲੀਗਲ ਇਮੀਗ੍ਰੈਂਟਸ ਵੱਲੋਂ ਜੇ ਜਾ ਰਿਹਾ ਹੈਗਾ ਤੇ ਕਿੰਨੀ ਸਾਰੀ ਇਕਨੋਮੀ ਵੀ ਜਿਹੜੀ ਹੈਗੀ ਆ ਹਾਰਡ ਵਰਕਿੰਗ ਇਮੀਗ੍ਰੈਂਟ ਸਪੋਰਟ ਜਿਹੜੀ ਕਰਦੇ ਆ। ਹਾਂਜੀ, ਸੋ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ ਆ। ਡਾਕੂਮੈਂਟੇਸ਼ਨ ਭਾਈ ਆਪਣੇ ਕੋਲ ਰੱਖੋ, ਤੁਹਾਨੂੰ ਕਿਤੇ ਵੀ ਕਦੋਂ ਵੀ ਜਿਹੜਾ ਉਹ ਰੋਕਿਆ ਜਾ ਸਕਦਾ ਹੈ। ਤੁਹਾਡੀ ਪ੍ਰੋਫਾਈਲਿੰਗ ਵੀ ਹੋ ਸਕਦੀ ਆ, ਜਿੱਦਾਂ ਅਟਰਨੀ ਟਿਰਕਨ ਨੇ ਕਿਹਾ ਇਹ ਹੋਣਾ ਹੀ ਹੋਣਾ ਆ। ਇਹ ਬਾਅਦ ਦੇ ਵਿੱਚ ਚੀਜ਼ਾਂ ਜਿਹੜੀਆਂ ਸਟ੍ਰੀਮਲਾਈਨ ਹੋਣਗੀਆਂ। ਹਾਲ ਦੀ ਘੜੀ ਜਿੱਦਾਂ ਕਹਿੰਦੇ ਉਹਨਾਂ ਨੇ ਵੀ ਹੱਲਾ ਬੋਲਿਆ ਆ ਵੀ ਜਦੋਂ ਕਿਤੇ ਕੋਈ ਚੜ੍ਹ ਕੇ ਇੱਕ ਫੌਜ ਨੇ ਜਾਣਾ ਹੁੰਦਾ ਤੇ ਪੂਰੇ ਜ਼ੋਰ ਦੇ ਨਾਲ, ਜੋਸ਼ ਦੇ ਨਾਲ ਜਿਹੜਾ ਚੱਲਦੇ ਆ। ਸੋ ਆਪਣੀ ਪੂਰੀ ਕਹਿ ਲਓ ਵੀ ਡਿਪਾਰਟਮੈਂਟਸ ਦੀ ਪੂਰੀ ਫੋਰਸ ਦੇ ਨਾਲ ਉਹਨਾਂ ਨੇ ਇਮੀਗ੍ਰੇਸ਼ਨ ਦੇ ਇਸ ਮਾਮਲੇ ਦੇ ਉੱਤੇ ਪੂਰੀ ਤਰ੍ਹਾਂ ਹੱਲਾ ਜਿਹੜਾ ਉਹ
ਬੋਲਿਆ ਆ। ਹੌਲੀ-ਹੌਲੀ ਜਿਹੜੀ ਧੂੜ ਸੈਟਲ ਹੋਊਗੀ ਫਿਰ ਪਤਾ ਲੱਗਣਾ ਆ ਕੀ ਹੋਣਾ। ਉਸ ਦਰਮਿਆਨ ਕ੍ਰਿਮੀਨਲਾਂ ਦੇ ਨਾਲ ਦੂਜੇ ਲੋਕਾਂ ਨੇ ਵੀ ਜਿਹੜਾ ਆ ਉਹ ਫਸਣਾ ਆ, ਤੰਗ ਪਰੇਸ਼ਾਨ ਹੋਣਾ ਆ, ਖੱਜਲ ਖੁਆਰੀ ਜਿਹੜੀ ਉਹ ਹੋਣੀ ਆ। ਪਰ ਉਹ ਚੀਜ਼ਾਂ ਜਿਹੜੀਆਂ ਗਲਤ ਨੇ ਉਹ ਆਪਾਂ ਇਹ ਚੀਜ਼ ਬਿਲਕੁਲ ਸਹੀ ਆ ਵੀ ਉਹ ਉਸ ਤਰੀਕੇ ਦੇ ਨਾਲ ਇੱਕ ਡਰ ਦਾ, ਦਹਿਸ਼ਤ ਦਾ ਮਾਹੌਲ ਬਣਾ ਕੇ ਉਹਨਾਂ ਆਮ ਲੋਕਾਂ ਨੂੰ ਵੀ ਪਰੇਸ਼ਾਨ ਹੋਣਾ ਜਾਂ ਕਰਨਾ ਉਹ ਮਾੜੀ ਗੱਲ ਆ। ਪਰ ਇਹਦਾ ਇੱਕ ਸਾਈਡ ਇਫੈਕਟ ਉਹ ਆਪਾਂ ਨੂੰ ਦੇਖਣ ਨੂੰ ਮਿਲਣਾ। ਤੇ ਅਟਾਰਨੀ ਕਹਿਣਾ ਜੀ ਹੁਣ ਆਪਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਦੇਖੀਏ, ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਆਰਡਰ ਕਰ ਦਿੱਤਾ ਵੀ ਜਿਹੜਾ ਵੀ ਕੋਈ ਫੈਡਰਲੀ ਫੰਡਡ ਸੰਸਥਾ ਹੈਗੀ ਆ, ਜੇ ਉਹ ਲੀਗਲ ਸਰਵਿਸ ਪ੍ਰੋਵਾਈਡ ਜਿਹੜੀ ਉਹ ਕਰ ਰਹੀ ਆ, ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੇ ਆਖ ਦਿੱਤਾ ਵੀ ਜੇ ਤੁਹਾਨੂੰ ਫੈਡਰਲ ਮਨੀ ਮਿਲ ਰਹੀ ਆ ਤਾਂ ਤੁਸੀਂ ਇਮੀਗ੍ਰੈਂਟਾਂ ਦੀ ਮਦਦ ਨਹੀਂ ਕਰ ਸਕਦੇ ਹੁਣ। ਜੀ ਬਿਲਕੁਲ। ਸੋ ਅੱਜ ਆਪਾਂ ਜਿਹੜੀ ਗੱਲ ਕਰਾਂਗੇ, ਠੀਕ ਆ, ਕਿ ਸਹੀ ਗੱਲ ਕਿਹੜੀ ਆ ਤੇ ਮਾੜੀ ਗੱਲ ਕਿਹੜੀ ਆ ਟਰੰਪ ਦੀ, ਉਸ ਚੀਜ਼ ਬਾਰੇ ਗੱਲ ਕਰਾਂਗੇ। ਕਈ ਉਹਨੇ ਕਾਨੂੰਨ ਜਿਹੜੇ ਬਣਾਏ ਆ, ਮੈਨੂੰ ਸੋਸ਼ਲ ਮੀਡੀਆ ਤੇ ਵੀ ਪੁੱਛਦੇ ਸੀਗੇ, ਲੇਕਨ ਰਾਈਲੀ ਐਕਟ ਜਿਹੜਾ ਕਿ ਏਦਾਂ ਦੇ ਕਾਨੂੰਨ ਕਈ ਜਿਹੜੇ ਬਣਾਏ ਆ ਕਿ ਕੀ ਇਹ ਕਾਨੂੰਨ ਹੈਗੇ ਆ। ਉਹਦੇ ਵਿੱਚ ਉਹ ਕਹਿੰਦਾ ਕਿ ਸਿੱਧੇ ਜਿਹੜੇ ਸ਼ਾਪ ਲਿਫਟਿੰਗ ਵਗੈਰਾ, ਥੈਫਟ, ਬਰਗਲਰੀ, ਕੁੱਟਮਾਰ ਦੇ ਝਗੜਿਆਂ ਜਿਹੜੇ ਪੈਂਦੇ ਆ ਉਹਨਾਂ ਨੂੰ ਚੱਕ ਕੇ ਡਿਪੋਰਟ ਕਰੋ। ਸਿੱਧਾ ਹਿਸਾਬ ਕਿਤਾਬ ਆ। ਕੀ ਆਪਾਂ ਐਜ਼ ਅ ਕਮਿਊਨਿਟੀ ਇਹਨੂੰ ਸਪੋਰਟ ਕਰਦੇ ਆ? ਬਿਲਕੁਲ ਕਰਦੇ ਆ, ਕਿਉਂਕਿ ਸਾਡੀ ਇਮੇਜ ਖਰਾਬ ਹੁੰਦੀ ਆ। ਪੱਗਾਂ ਪਾ ਕੇ ਲੋਕੀ ਕਾਰ ਜੈਕਿੰਗ ਕਰੀ ਜਾ ਰਹੇ ਆ ਸ਼ਰੇਆਮ ਹੀ, ਤੇ ਵੀਡੀਓ ਚ ਜਿਹੜਾ ਖਲਾਰਾ ਪਾ ਰਹੇ ਆ, ਸਾਰਾ ਜਿਹੜਾ ਏਦਾਂ ਦਾ ਬੰਦੇ ਆ ਆਪਣੀ ਕਮਿਊਨਿਟੀ ਦੀ ਇਮੇਜ ਸੁੱਟਦੇ ਆ। ਬਿਲਕੁਲ 100% ਰਿਪੋਰਟ ਜਿਹੜਾ ਕਰਨਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕੋਈ ਵੀ ਆਪਣੀ ਕਮਿਊਨਿਟੀ ਵਾਲਾ ਬੰਦਾ ਜਿਹੜਾ ਕ੍ਰਾਈਮ ਦੇ ਕੋਈ ਵੀ ਹੱਕ 'ਚ ਨਹੀਂ ਆ, ਕ੍ਰਿਮੀਨਲ ਦੇ ਹੱਕ 'ਚ ਕੋਈ ਵੀ ਨਹੀਂ ਆ। ਬਿਲਕੁਲ ਸਹੀ ਗੱਲ ਆ। ਤੇ ਥੋੜਾ ਜ਼ਿਆਦਾ ਸ਼ਰੇਆਮ ਜਿਹੜਾ ਹੋ ਗਿਆ ਸੀਗਾ, ਲੋਕੀ ਜਿਹੜੇ ਚੜ ਗਏ ਸੀਗੇ ਜ਼ਿਆਦਾ, ਕਿ ਹਲਾਲਾ ਜ਼ਿਆਦਾ ਜਿਹੜੀ ਹੋ ਗਈ ਸੀਗੀ। ਏਦਾਂ ਦੇ ਕਾਨੂੰਨ ਜਿਹੜੇ ਆ ਬਹੁਤ ਵਧੀਆ। ਸਾਰੇ ਕ੍ਰਿਮੀਨਲ ਜਿਹੜੇ ਮਲਟੀਪਲ ਅਫੈਂਡਰ ਹੈਗੇ ਆ, ਦਾਰੂਆਂ ਪੀ ਕੇ, ਡਰੱਗਾਂ ਕਰਕੇ ਗੱਡੀਆਂ ਛੱਡੀਆਂ ਜਿਹੜੇ ਚਲਾਉਂਦੇ ਆ, ਇੱਕ ਤੋਂ ਵੱਧ ਜਿਹੜੇ ਅਫੈਂਡਰ ਜਿਹੜੇ ਹੈਗੇ ਆ, ਪਹਿਲਾਂ ਵੀ ਇਹਨੇ ਆ ਕੇ ਕਿਹਾ ਸੀਗਾ 2 DUI ਜਾਂ ਉਤੋਂ ਬਾਹਰ ਵਾਲੇ ਮੈਂ ਚੱਕ ਦੇਣੇ ਆ। ਬਿਲਕੁਲ ਚੱਕਣੇ ਚਾਹੀਦੇ ਆ, ਕਿਉਂਕਿ ਲੋਕਾਂ ਦੀ ਸੇਫਟੀ ਜਿਹੜੀ ਰਿਸਕ ਹੁੰਦੀ ਆ, ਤੇ ਜਦ ਚੰਗਾ ਭਲਾ ਪਤਾ ਹੈਗਾ ਕਿ ਨਹੀਂ ਇਹ ਕੰਮ ਕਰਨੇ, ਹੈਵੀ ਮਸ਼ੀਨਰੀ ਚਲਾਉਣ ਵੇਲੇ ਨਹੀਂ ਇਹ ਕੰਮ ਕਰਨਾ, ਤਾਂ ਵੀ ਜਾਣ ਕੇ ਜਿਹੜੇ ਕਰਦੇ ਆ। ਤੇ ਇਹ ਚੀਜ਼ ਜਿਹੜੀ ਹੈਗੀ ਆ, ਹੁਣ ਡਾਕਟਰ ਕਵੇ ਕਿ ਮੈਂ ਨਸ਼ੇ ਪੱਤੇ ਕਰਕੇ ਸਰਜਰੀ ਕਰਨੀ ਆ ਕਿਸੇ ਦੀ, ਉਹਨੂੰ ਤਾਂ ਉਹਦਾ ਤਾਂ ਲਾਇਸੈਂਸ ਕੈਂਸਲ ਹੋ ਜਾਊਗਾ। ਵਕੀਲ ਕਹੂਗਾ ਮੈਂ ਦਾਰੂ ਪੀ ਕੇ ਚੱਲ ਜਾਣਾ, ਜੱਜ ਮੂਹਰੇ ਆਰਗਿਊ ਕਰਨਾ, ਉਹਦਾ ਤਾਂ ਲਾਇਸੈਂਸ ਹੋ ਜਾਣਾ। ਤਾਂ ਫਿਰ ਬੰਦਾ ਜਿਹੜਾ ਵਹੀਕਲ ਜਿਹੜਾ ਆਪਰੇਟ ਕਰ ਰਿਹਾ ਹੈਗਾ, ਜਿਹੜਾ ਕਿੰਨੇ ਸਾਰੇ ਹੁਣ ਦੇਖੋ ਤੁਸੀਂ ਐਕਸੀਡੈਂਟ ਵਗੈਰਾ ਸਾਹਮਣੇ ਜਿਹੜੇ ਆਏ ਆ, ਇਹ ਸਭ ਡੇਟਾ ਜਿਹੜਾ ਪਾਈਲ ਅਪ ਹੋ ਰਿਹਾ। ਸੋ ਉਹ ਚੀਜ਼ਾਂ ਜਿਹੜੀਆਂ ਸਹੀ ਆ। ਜਿਹੜੀਆਂ ਚੀਜ਼ਾਂ ਹੁਣ ਮਾੜੀਆਂ ਹੈਗੀਆਂ, ਕਿ ਆਂਦੇ ਹੀ ਇਹਨੇ ਕੀ ਕੀਤਾ ਕਿ ਆਂਦੇ ਹੀ ਇਹਨੇ ਪਹਿਲਾਂ ਤਾਂ ਜਿਹੜੇ 4 ਟੌਪ ਅਫੀਸ਼ੀਅਲ ਸੀਗੇ ਡਿਪਾਰਟਮੈਂਟ ਆਫ ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ EOIR ਦੇ, ਉਹ ਇਹਨੇ ਪਿੱਛੇ ਕਰਤੇ, ਜਿਹੜੇ ਇਹਨੂੰ ਲੱਗਦਾ ਸੀਗਾ ਲਿਬਰਲ ਜਿਹੜੇ ਹੈਗੇ ਆ, ਝਾੜਤੇ। ਜੱਜ ਜੁੱਜ ਨੇ ਜਿਹੜੇ ਸੀਗੇ, ਸਰਕਾਰੀ ਵਕੀਲ ਜਿਹੜੇ ਸੀਗੇ, ਜਿਹੜੀਆਂ ਪੋਲੀਟੀਕਲ ਅਪਾਇੰਟਮੈਂਟਸ ਜਿਹੜੀਆਂ ਹੈਗੀਆਂ ਉਹ ਸਾਰੀਆਂ ਇਹਨਾਂ ਨੇ ਝਾੜ ਦੇਣੀਆਂ। ਤੇ ਹੁਣ ਜਿਹੜੀ ਇਹਨੇ ਇੱਕ ਚੀਜ਼ ਮਾੜੀ ਆਂਦੀ ਸਭ ਤੋਂ ਕੀਤੀ, ਠੀਕ ਆ, ਉਹ ਜਿਹੜੀ ਨਿਊਜ਼ ਦੇ ਵਿੱਚ ਨਹੀਂ ਆਂਦੀ, ਠੀਕ ਆ, ਜਿਹੜੀ ਤੁਹਾਨੂੰ ਆਪਾਂ ਦੱਸਾਂਗੇ ਕਿ ਮਾੜਾ ਕੀ ਹੋਇਆ। ਇਹਨੇ ਕੀ ਕੀਤਾ ਕਿ ਜਿਹੜੇ ਵੀ ਫੈਡਰਲੀ ਫੰਡਡ ਪ੍ਰੋਗਰਾਮ ਸੀਗੇ, ਜਿੱਦਾਂ ਹੁਣ ਤੁਸੀਂ ਕੋਰਟ ਦੇ ਵਿੱਚ ਜਾਂਦੇ ਆ, ਠੀਕ ਆ, ਉਹ ਤੁਹਾਨੂੰ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਜਾਂ ਸਪੈਨਿਸ਼ ਦੇ ਵਿੱਚ ਜਿਹੜੀ ਉੱਥੇ ਲੈਂਗੁਏਜ ਹੈਲਪਰਸ ਵਗੈਰਾ ਜਿਹੜੇ ਹੁੰਦੇ ਸੀਗੇ, ਟ੍ਰਾਂਸਲੇਸ਼ਨ ਜਿਹੜੀ ਇੰਟਰਪ੍ਰੀਟਰ ਜਿਹੜੇ ਆ, ਉਹਨੇ ਕਿਹਾ ਕਿ ਇਹਦੀ ਫੈਡਰਲੀ ਫੰਡਿੰਗ ਵਾਲੇ ਕਿ ਇਹ ਆਪਾਂ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ, ਇਹ ਆਪਾਂ ਲੀਗਲ ਓਰੀਐਂਟੇਸ਼ਨ ਵਗੈਰਾ ਕੁਝ ਨਹੀਂ ਦੇਣੀ, ਇਹ ਚੱਕ ਦੋ। ਤੁਸੀਂ ਇਹਦਾ ਵੇਖੋ ਕਿ ਕਿੰਨਾ ਜ਼ਿਆਦਾ ਨੁਕਸਾਨ ਹੋਊਗਾ, ਕਿ ਜਿਹੜਾ ਬੰਦਾ ਹੁਣ ਹਰੇਕ ਬੰਦੇ ਨੂੰ ਕਮਿਊਨਿਟੀ ਨੌਲੇਜ ਤਾਂ ਨਹੀਂ ਹੁੰਦੀ, ਹਰੇਕ ਬੰਦਾ ਤਾਂ ਨਹੀਂ ਵਕੀਲ ਦੇ ਥਰੂ ਜਾਂਦਾ, ਕਈ ਬੰਦੇ ਆਪ ਹੀ ਜਾਂਦੇ ਆ ਤੇ ਇੰਗਲਿਸ਼ ਉਹਨਾਂ ਨੂੰ ਨਹੀਂ ਬੋਲਣੀ ਆਉਂਦੀ। ਤੇ ਇਹ ਜਦੋਂ ਬੰਦੇ ਜਿਹੜੇ ਚੱਕ ਹੋ ਗਏ ਤੇ ਇਹਨਾਂ ਨੂੰ ਬੇਸਿਕ ਇਨਫੋਰਮੇਸ਼ਨ ਜਾਂ ਉਹ ਚੀਜ਼ਾਂ ਨਹੀਂ ਮਿਲਣੀ ਕਿ ਕੋਰਟ ਕਿੱਥੇ ਆ, ਹੀਅਰਿੰਗ ਕਿੱਥੇ ਪੈ ਰਹੀ ਆ, ਸਟਾਫ ਕਿੱਥੇ ਜਿਹੜਾ ਹੈਗਾ। ਇਹ ਜਿਹੜੇ ਜਦੋਂ ਪ੍ਰੋਗਰਾਮ ਚੱਕ ਦਿੱਤੇ ਜਾਂਦੇ ਤੇ ਫਿਰ ਇਹਦੀ ਕਾਫੀ ਜਿਹੜੀ ਹਜ਼ਾਰਾਂ ਲੋਕਾਂ ਨੂੰ ਇਹਦੀ ਪ੍ਰੋਬਲਮ ਆਊਗੀ। ਤੇ ਇਹ ਜਾਣ ਕੇ ਜਿਹੜਾ ਚੱਕਿਆ ਗਿਆ, ਇਹਦੇ ਵਿੱਚ ਜਿਹੜੇ ਪ੍ਰੋਗਰਾਮ ਆਉਂਦੇ ਆ, ਲੀਗਲ ਓਰੀਐਂਟੇਸ਼ਨ ਪ੍ਰੋਗਰਾਮ ਇੱਕ ਸੀਗਾ, ਇਮੀਗ੍ਰੇਸ਼ਨ ਕੋਰਟ ਦਾ ਜਿਹੜਾ ਹੈਲਪ ਡੈਸਕ ਆ ਉਹ ਚੱਕਤਾ ਇਹਨਾਂ ਨੇ, ਫੈਮਿਲੀ ਗਰੁੱਪ ਲੀਗਲ ਓਰੀਐਂਟੇਸ਼ਨ ਪ੍ਰੋਗਰਾਮ ਉਹ ਚੱਕਤਾ, ਤੇ ਸਭ ਤੋਂ ਇੰਪੋਰਟੈਂਟ ਇੱਕ ਸੀਗਾ ਕਾਉਂਸਲ ਫॉर ਚਿਲਡਰਨ ਇਨੀਸ਼ੀਏਟਿਵ, ਉਹ ਇਹਨਾਂ ਨੇ ਚੱਕਤਾ, ਠੀਕ ਆ। ਸੋ ਇਸ ਤੋਂ ਬਾਅਦ ਹੁਣ ਉਹ ਔਨ ਦੇਅਰ ਓਨ ਹੈਗੇ ਆ, ਫੋਰਨ ਲੈਂਗੁਏਜ ਦੀ ਕੋਈ ਉਹਨਾਂ ਨੂੰ ਹੈਲਪ ਨਹੀਂ ਮਿਲਣੀ, ਭਾਵੇਂ ਉਹਨਾਂ ਨੂੰ ਖੁਦ ਹੀ ਕੇਸ ਦੇ ਵਿੱਚ ਆਰਗਿਊ ਕਿਉਂ ਨਾ ਕਰਨਾ ਪਵੇ ਜੱਜ ਦੇ ਸਾਹਮਣੇ। ਸੋ 2023 ਦੇ ਵਿੱਚ ਡੇਟਾ ਆਇਆ ਸੀਗਾ ਕਿ ਸਿਰਫ 56% ਜਿਹੜੇ ਅਨਕੰਪਨੀਡ ਮਾਈਨਰ ਹੁੰਦੇ ਆ, ਹੁਣ ਤੁਸੀਂ ਦੇਖੋ ਕਿ ਮਾਈਨਰ ਬੱਚੇ 18 ਸਾਲ ਤੋਂ ਛੋਟੇ ਉਹ ਵੀ ਬਾਰਡਰ ਟੱਪ ਕੇ ਜਿਹੜੇ ਆਉਂਦੇ ਆ, ਉਹਦੇ ਵਿੱਚੋਂ ਦੀ ਕਈ ਸਾਰੇ ਜਿਹੜੇ ਲੋਕ ਆ ਉਹ ਆਪਣੀ ਸੈਕਸ਼ੂਅਲ ਕ੍ਰਾਈਮਸ ਤੋਂ ਬਚਦੇ ਹੋਏ, ਟ੍ਰੈਫਿਕਿੰਗ ਤੋਂ ਬਚਦੇ ਹੋਏ, ਗੈਂਗ ਵਾਇਲੈਂਸ ਤੋਂ ਬਚਦੇ ਹੋਏ ਬਾਰਡਰ ਟੱਪ ਕੇ ਜਿਹੜੇ ਆਉਂਦੇ ਆ। ਇੱਕ ਜਵਾਕ ਜਿਹੜਾ ਜਿਹਨੂੰ ਲੈਂਗੁਏਜ ਨਹੀਂ ਆਉਂਦੀ, ਉਹ ਬਾਰਡਰ ਟੱਪ ਕੇ ਜਿਹੜਾ ਆ ਰਿਹਾ, ਤੁਸੀਂ ਵੇਖੋ ਹੁਣ ਜੇ ਉਹ ਆ ਰਿਹਾ, ਉਹਨੂੰ ਲੈਂਗੁਏਜ ਦੀ ਆਪਸ਼ਨ ਨਹੀਂ ਦਿੱਤੀ, ਸਪੈਨਿਸ਼ ਦੀ ਜਾਂ ਪੰਜਾਬੀ ਦੀ ਜਾਂ ਜਿਹੜੀ ਵੀ ਉਹਦੀ ਲੈਂਗੁਏਜ ਆ, ਤੇ ਉਹ ਕਹਿ ਰਹੇ ਕਿ ਸਿਰਫ 56% ਹੀ ਰੈਪਰੈਜ਼ੈਂਟਡ ਸੀਗੇ, ਬਾਕੀ ਜਿਹੜੇ 46% ਸੀਗੇ ਉਹ ਖੁਦ ਬਿਨਾਂ ਵਕੀਲ ਲਈ ਜਿਹੜੇ ਪੇਸ਼ ਹੁੰਦੇ ਸੀਗੇ।
ਇਹ ਆਲਰੇਡੀ ਡੇਟਾ ਹੈਗਾ, ਇਹਦੇ ਵਿੱਚ ਕੋਈ ਡਿਬੇਟ ਨਹੀਂ ਹੈਗਾ। ਉਹ ਜਿਹੜੇ 40% ਆ, ਜਦੋਂ ਉਹਨਾਂ ਨੂੰ ਲੈਂਗੁਏਜ ਦੀ ਹੈਲਪ ਵੀ ਨਹੀਂ ਮਿਲਣੀ, ਇਹਦੇ ਵਿੱਚ ਕਹਿੰਦੇ ਆ ਉਹ ਕਿ ਹਜ਼ਾਰਾਂ ਲੋਕਾਂ ਨੂੰ ਅਨਕੰਪਨੀਡ ਜਿਹੜੇ ਯੰਗ ਮਾਈਨਰ ਸੀਗੇ, ਉਹਨਾਂ ਨੂੰ ਖੁਦ ਜਿਹੜਾ ਜੱਜ ਦੇ ਮੂਹਰੇ ਆਪਣੇ ਰਿਪਰੈਜ਼ੈਂਟ ਜਿਹੜਾ ਕਰਨਾ ਪਊਗਾ। ਜਿਹੜੇ ਕ੍ਰੈਡੀਬਲ ਫੀਅਰ, ਉਹਨਾਂ ਦੀ ਇੰਟਰਵਿਊ ਆ, ਬਾਰਡਰ ਤੇ ਜਿਹੜੇ ਉਹਨਾਂ ਦੇ ਬਿਆਨ ਵਗੈਰਾ ਹੋਣੇ ਆ। ਇਹਨੇ ਕੀ ਕੀਤਾ ਕਿ ਚਲਾਕੀ ਨਾਲ ਇਹਨੇ ਫੰਡਿੰਗ ਵਾਲਾ ਜਿਹੜਾ ਸਿਸਟਮ ਸੀਗਾ ਉਹਨੂੰ ਅਟੈਕ ਕਰਤਾ। ਫੰਡਿੰਗ ਨਹੀਂ ਹੋਊਗੀ ਤਾਂ ਨੌਕਰੀ ਕੌਣ ਕਰਨ ਜਾਊਗਾ? ਤੇ ਸਿਸਟਮ ਜਿਹੜਾ ਇਦਾਂ ਦਾ, ਤੇ ਆਬਵੀਅਸਲੀ ਕਿੰਨੇ ਸਾਰੇ ਲੋਕ ਜਿਹੜੇ ਹੈਗੇ ਆ, ਉਹ 46% ਤਾਂ ਜਵਾਕ ਹੀ ਜਿਹੜੇ ਵਾਪਸ ਮੋੜ ਦਿੱਤੇ ਜਾਊਗੇ। ਇਹ ਚੀਜ਼ ਇਹਨੇ ਬਹੁਤ ਜਿਹੜੀ ਗਲਤ ਕੀਤੀ ਆ। ਫੇਅਰ ਲੜਾਈ ਕਰਨੀ ਚਾਹੀਦੀ ਆ, ਪ੍ਰੋਸੈਸ ਜਿਹੜਾ ਫੇਅਰ ਹੋਣਾ ਚਾਹੀਦਾ, ਡਿਊ ਪ੍ਰੋਸੈਸ। ਇੱਥੇ ਜਿਹੜਾ ਹੁਣ ਹੈਗਾ ਇਹ ਧੱਕਾ ਜਿਹੜਾ ਕਰ ਰਿਹਾ, ਜਿੱਥੇ ਤੱਕ ਦਾ ਬਾਰਡਰ ਵਗੈਰਾ ਵਾਲੀ ਗੱਲਬਾਤ ਸੀਗੀ, ਕ੍ਰਿਮੀਨਲ ਵਾਲੀ ਗੱਲਬਾਤ ਸੀ, ਸਾਰੇ ਜਣੇ ਇਹਨਾਂ ਅਗਰੀ ਕਰਦੇ ਆ। ਪਰ ਜਿੱਥੇ ਇਹ ਹੈਗਾ ਕਿ ਢਾਂਚਾ ਜਾਣ ਬੁੱਝ ਕੇ ਢਾ ਦੇਣਾ, ਜਿਹਦੇ ਵਿੱਚ ਕੀ ਲੋਕਾਂ ਨੂੰ ਨੁਕਸਾਨ ਹੋਵੇ, ਸਹੀ ਲੋਕਾਂ ਨੂੰ ਵੀ ਨੁਕਸਾਨ ਹੋਵੇ, ਰਿਫਿਊਜੀਆਂ ਨੂੰ ਨੁਕਸਾਨ ਹੋਵੇ, ਜਿਹੜੇ ਵਾਇਲੈਂਸ ਦੇ ਵਿਕਟਿਮ ਉਹਨਾਂ ਨੂੰ ਨੁਕਸਾਨ ਹੋਵੇ, ਉਹ ਚੀਜ਼ ਇਹ ਮਾੜੀ ਕਰ ਰਿਹਾ। ਤੇ ਇਹ ਜਿਹੜਾ ਕਾਉਂਸਲ ਫਾਰ ਚਿਲਡਰਨ ਇਨੀਸ਼ੀਏਟਿਵ ਸੀਗਾ, ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਸੀਗਾ। ਬੜੇ ਸਾਰੇ ਲੋਕ ਇਹਦੇ ਨਾਲ ਅਗਰੀ ਕਰਦੇ ਸੀਗੇ। ਉਹਨੇ ਇਹਨੂੰ ਵੀ ਜਿਹੜਾ ਖਤਮ ਕਰਤਾ। ਤੇ ਹੁਣ ਇਸ ਵੇਲੇ ਐਸਟੀਮੇਟ ਉਹ ਕਰਦੇ ਆ ਕਿ 3.5 ਮਿਲੀਅਨ ਕੇਸ ਜਿਹੜਾ ਬਾਈਡਨ ਦੇ ਕਾਰਜਕਾਲ ਤੋਂ ਬਾਅਦ ਕੋਰਟ ਸਿਸਟਮ ਦੇ ਵਿੱਚ ਪੈਂਡਿੰਗ ਆ। ਤੇ ਇਹ ਜਿਹੜੀਆਂ ਸਰਵਿਸਿਜ਼ ਜਦੋਂ ਤੁਸੀਂ ਹਟਾ ਦਿਓ ਕੋਰਟ ਸਿਸਟਮ ਦੇ ਵਿੱਚੋਂ, ਤੇ ਓਵਰਆਲ ਕਾਫੀ ਜਿਹੜੀਆਂ ਪ੍ਰੋਬਲਮਸ ਇਮੀਗ੍ਰੈਂਟਸ ਨੂੰ ਜਿਹੜੀਆਂ ਫੇਸ ਕਰਨੀਆਂ ਪਊਗੀਆਂ। ਸੋ ਵੈਸੇ ਰਣੀ ਟਰਕੀਆਣਾ ਜੀ, ਇਹ ਆਈ ਥਿੰਕ ਪਤਾ ਹੀ ਸੀਗਾ, ਜਿਹੜਾ ਇੱਕ ਪ੍ਰੋਜੈਕਟ 2025 ਦਾ ਵੀ ਰੌਲਾ ਸੀਗਾ ਵੀ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਸੀਗੀਆਂ। ਉਹ ਟਰੰਪ ਹੋਣਾ ਨੇ ਇਲੈਕਸ਼ਨ ਦੇ ਦੌਰਾਨ ਉਸ ਚੀਜ਼ ਤੋਂ ਦੂਰੀ ਬਣਾਈ ਸੀ, ਪਰ ਉਹਦੀਆਂ ਜਿਹੜੀਆਂ ਪਾਲਿਸੀਜ਼ ਆ ਆਪਾਂ ਲਾਗੂ ਹੁੰਦੀਆਂ ਜਿਹੜੀਆਂ ਉਹ ਦੇਖ ਰਹੇ ਆ। ਉਹ ਇੱਕ ਗੱਲ ਜਿਹੜੀ ਹੈ ਨਾ, ਇੱਕ ਕਹਾਵਤ ਵੀ ਹੈਗੀ ਆ ਜਾਂ ਗੱਲ ਵੀ ਆ ਵੀ ਪਹਿਲੋਂ ਉਹਦੇ ਲਈ ਆਏ, ਗਵਾਂਢੀ ਲਈ ਆਏ, ਮੈਂ ਚੁੱਪ ਰਿਹਾ, ਫਿਰ ਉਹਦੇ ਨਾਲ ਦੇ ਲਈ ਆਏ, ਮੈਂ ਚੁੱਪ ਰਿਹਾ, ਤੇ ਫਿਰ ਜਦੋਂ ਮੇਰੇ ਲਈ ਆਏ ਤੇ ਫਿਰ ਕੋਈ ਬੋਲਣ ਵਾਲਾ ਨਹੀਂ ਰਿਹਾ। ਸੋ ਇਹ ਇਦਾਂ ਹੀ ਹੌਲੀ ਹੌਲੀ ਜਿਹੜਾ ਉਹ ਆਪਣੇ ਆਪ ਨੂੰ ਐਕਸਪੈਂਡ ਜਿਹੜਾ ਉਹ ਕਰ ਰਹੇ ਆ, ਉਹ ਕਰਕੇ ਦੇਖ ਰਹੇ ਆ ਵੀ ਕਿੱਥੇ ਕਿੱਥੇ ਤੱਕ ਆਪਾਂ ਜਿਹੜੀ ਆ ਚੀਜ਼ ਨੂੰ ਲੈ ਕੇ ਜਾ ਸਕਦੇ ਆ, ਕਿੰਨਾ ਕੁ ਰੌਲਾ ਰੱਪਾ ਪੈਂਦਾ ਆ। ਪਰ ਇਹ ਆ ਵੀ ਮਸਲੇ ਇੰਨੇ ਕੁ ਜ਼ਿਆਦਾ ਖੜੇ ਹੋ ਗਏ, ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਰੌਲਾ ਕਿਹਦੇ ਤੇ ਪਾਉਣਾ, ਕਿਹਦੇ ਤੇ ਨਹੀਂ ਪਾਉਣਾ। ਲੋਕਾਂ ਨੂੰ ਵੀ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਨਫਿਊਜ਼ ਜਿਹੜਾ ਉਹ ਕਰਕੇ ਰੱਖ ਦਿੱਤਾ ਹੈਗਾ ਆ।